ਇੱਕ ਬਾਦਸ਼ਾਹ ਨੇ ਨਾ ਤੇਲੀ ਨੂੰ ਪੁੱਛਿਆ ਕਿ 1 ਮਣ ਤਿਲਾਂ ਦੇ ਵਿੱਚੋਂ ਕਿੰਨੇ ਤੇਲ ਨਿਕਲ ਸਕਦਾ ਹੈ। ਹਾਂਜੀ, 1 ਮਣ ਤਿਲਾਂ ਵਿੱਚੋਂ ਕਿੰਨਾ ਤੇਲ ਨਿਕਲ ਸਕਦਾ? ਕਿੰਨਾ ਤੇਲ ਨਿਕਲ ਸਕਦਾ? ਤੇ ਉਹਨੇ ਆਖਿਆ ਜੀ 10 ਸੇਰ। ਉਹਨੇ ਕਿਹਾ 10 ਸੇਰ ਤਿਲਾਂ ਦੇ ਵਿੱਚੋਂ ਕਿੰਨਾ ਤੇਲ ਨਿਕਲ ਸਕਦਾ? ਉਹਨੇ ਕਿਹਾ 2.5 ਸੇਰ। ਉਹਨੇ ਕਿਹਾ 2.5 ਸੇਰ ਤਿਲਾਂ ਦੇ ਵਿੱਚੋਂ ਕਿੰਨਾ ਤੇਲ ਨਿਕਲ ਸਕਦਾ? ਉਹਨੇ ਕਿਹਾ 2.5 ਪਾ। ਉਹ ਸਵਾਲ ਪੁੱਛਦਿਆਂ ਬਾਦਸ਼ਾਹ ਨੇ ਆਖਿਆ ਦੱਸ 1 ਤਿਲ ਦੇ ਵਿੱਚੋਂ ਕਿੰਨਾ ਤੇਲ ਨਿਕਲ ਸਕਦਾ? ਹਾਂਜੀ, ਇੱਕ ਤਿਲ ਦੇ ਵਿੱਚੋਂ ਕਿੰਨਾ ਤੇਲ ਨਿਕਲ ਸਕਦਾ ਹੈ? ਤੇ ਤੇਲੀ ਨੇ ਆਖਿਆ ਜੀ 1 ਤਿਲ ਦੇ ਵਿੱਚੋਂ ਇੰਨਾ ਕੁ ਤੇਲ ਨਿਕਲ ਸਕਦਾ ਕਿ ਇਹ ਜਿਹੜਾ ਨਹੁੰ ਹੈ ਨਾ ਇਹ ਗਿੱਲਾ ਹੋ ਸਕਦਾ, ਇਹਦਾ ਸਿਰਾ ਗਿੱਲਾ। ਉਹ ਬਾਦਸ਼ਾਹ ਬੜਾ ਖੁਸ਼ ਹੋਇਆ ਮਰਾਸੀ ਦੀ ਕਾਰੋਬਾਰੀ ਜਿਹੜੀ ਹੈ ਨਾ ਫਹਿਮੋ ਫਰਾਸਤ ਤੋਂ। ਉਹਨੇ ਕਿਹਾ ਦੱਸ ਮੈਨੂੰ ਤੇਲੀਆ ਕਿ ਕੋਈ ਦੀਨ ਦਾ ਇਲਮ ਹੀ ਆਈ? ਉਹਨੇ ਕਿਹਾ ਨਹੀਂ ਬਾਦਸ਼ਾਹ ਸਲਾਮਤ ਹੈ ਕੋਈ ਨਹੀਂ। ਬਾਦਸ਼ਾਹ ਨੂੰ ਗੁੱਸਾ ਲੱਗਾ। ਉਹਨੇ ਕਿਹਾ ਇਹਨੂੰ ਜੇਲੇ ਬੰਦ ਕਰ ਦਿਓ। ਉਹਨੂੰ ਲੈ ਕੇ ਜਾਂਦੇ ਹਨ ਫਿਰ ਤੇ ਤੇਲੀ ਦਾ ਮੁੰਡਾ ਆ ਗਿਆ। ਉਹਨੇ ਕਿਹਾ ਬਾਦਸ਼ਾਹ ਸਲਾਮਤ ਮੇਰੇ ਅੱਬੇ ਨੂੰ ਕੈਦ ਕਰਨ ਲੱਗੇ ਹੋ ਤੇ ਮਿਹਰਬਾਨੀ ਕਰੋ ਦੱਸ ਦਿਓ ਕਿਸ ਜੁਰਮ ਦੇ ਵਿੱਚ। ਬਾਦਸ਼ਾਹ ਨੇ ਆਖਿਆ ਉਹ ਪੁੱਤਰਾ ਤੇਰੇ ਅੱਬੇ ਨੂੰ ਆਪਣੇ ਕਾਰੋਬਾਰ ਦਾ ਤੇ ਬੜਾ ਇਲਮ ਹੈ ਤੇ ਇਹਨੂੰ ਦੀਨ ਦਾ ਇਲਮ ਹੀ ਕੋਈ ਨਹੀਂ ਤੇ ਇਹਦੀ ਸਜ਼ਾ ਮਿਲਣ ਲੱਗੀ ਉਹਨੂੰ। ਮੁੰਡੇ ਨੇ ਆਖਿਆ ਬਾਦਸ਼ਾਹ ਸਲਾਮਤ ਇਹ ਸਜ਼ਾ ਤੇ ਇਹਦੇ ਅੱਬੇ ਨੂੰ ਮਿਲਣੀ ਚਾਹੀਦੀ ਹੈ ਨਾ ਕਿ ਮੇਰੇ ਅੱਬੇ ਨੂੰ। ਹਾਂਜੀ, ਕਿਉਂਕਿ ਮੇਰਾ ਅੱਬਾ ਜਿਹੜਾ ਨਾ ਉਹ ਮੈਨੂੰ ਦੀਨ ਦੀ ਤਾਲੀਮ ਦੇ ਰਿਹਾ, ਇਹਨੂੰ ਤਾਲੀਮ ਦੀਨ ਦੀ ਦੇਣੀ ਸੀ ਇਹਦੇ ਪਿਓ ਨੇ। ਤੇ ਸਜ਼ਾ ਇਹਨੂੰ ਤਾਂ ਦੇਵੋ ਜੇ ਅਗਰ ਮੈਨੂੰ ਤਾਲੀਮ ਨਹੀਂ ਦਿਲਵਾ ਰਿਹਾ ਤੇ ਮੈਨੂੰ ਤਾਂ ਤਾਲੀਮ ਦਿਲਵਾ ਰਿਹਾ। ਉਹ ਬਾਦਸ਼ਾਹ ਦੇ ਜ਼ਿਹਨ ਦੇ ਵਿੱਚ ਗੱਲ ਆਈ, ਗੱਲ ਸਮਝ ਗਿਆ ਕਿ ਮੁੰਡਾ ਗੱਲ ਤਾਂ ਠੀਕ ਕਰ ਰਿਹਾ। ਉਹਨੇ ਕਿਹਾ ਵੀ ਇਹ ਛੱਡ ਦੇ ਉਹਨੂੰ ਬੰਦੇ ਨੂੰ। ਤੇ ਮੁੰਡੇ ਨੂੰ ਦੇ ਪਿਓ ਨੂੰ ਆਖਿਆ ਕਿ ਇਹ ਮੁੰਡੇ ਦੀ ਜਿਹੜੀ ਥੋੜੀ ਇਹਨੂੰ ਦੀਨ ਦੀ ਤਾਲੀਮ ਦਿੱਤੀ ਹੈ ਨਾ ਅੱਜ ਉਹਦੀ ਵਜ੍ਹਾ ਤੋਂ ਤੂੰ ਵੱਡੀ ਮੁਸੀਬਤ ਤੋਂ ਬਚ ਗਿਆ ਵੇਂ, ਨਹੀਂ ਤੇ ਤੂੰ ਕੈਦਖਾਨੇ 'ਚ ਹੋਣਾ ਸੀ। ਤੇ ਬਾਦਸ਼ਾਹ ਨੂੰ ਨੇ ਮੁੰਡੇ ਨੂੰ ਜਿਹੜਾ ਜਨਾਬ ਉਹ ਗੁਨਾਮ ਮੁਕਰਮ ਦਿੱਤੇ, ਹਦੀਆ ਦਿੱਤਾ ਕਿ ਲੈ ਵੀ ਤੇਰੀ ਫਹਿਮੋ ਫਰਾਸਤ ਦੀ ਵਜ੍ਹਾ ਤੋਂ ਇਲਮ ਦੀ ਵਜ੍ਹਾ ਤੋਂ ਜਿਹੜਾ ਨਾ ਅੱਜ ਤੇਰਾ ਪਿਓ ਬਚ ਗਿਆ। ਸੋ ਜਿਹੜੇ ਪਿਓ ਨੇ ਨਾ ਅਗਰ ਪਿਓ